ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਇਸ ਲਈ ਕਿਉਂਕਿ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ ਜਾਂਦਾ। ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ 1988-89 ਤੱਕ ਪਹੁੰਚਦੇ ਹਾਂ, ਅਮਰੀਕਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ ਤੇ ਦੁਨੀਆ 'ਚ ਉੱਭਰਿਆ ਸੀ, ਜਿਹਨੂੰ ਤੁਸੀਂ ਬਿਗ ਬੌਸ ਕਹੋ, ਬਿਗ ਬ੍ਰਦਰ, ਜਿਹਨੂੰ ਕੋਈ ਚੈਲੰਜ ਨਹੀਂ ਸੀ। ਬੇਸ਼ੱਕ 9/11 ਇੱਕ ਬਹੁਤ ਵੱਡਾ ਜਿਹੜਾ ਉਹ ਅਨਫੋਰਚੂਨੇਟ ਵਾਕਿਆ ਸੀ, ਅਮਰੀਕਾ ਦੇ ਲਈ ਇੱਕ ਬੜਾ ਧੱਜਕਾ ਸੀ ਔਰ ਅਮਰੀਕਾ ਨੇ ਉਹਨੂੰ ਜਿਹੜਾ ਉਸ ਦਾ ਬਦਲਾ ਲੈਣ ਦੇ ਲਈ ਧਾਵਾ ਬੋਲਿਆ ਅਫਗਾਨਿਸਤਾਨ 'ਤੇ। ਉੱਥੇ ਫੌਜ ਰੱਖ ਕੇ ਔਰ ਜਦੋਂ ਈਵਨ ਓਸਾਮਾ ਮਿਸ਼ਨ ਅਕੰਪਲਿਸ਼ਡ ਜਿਹੜਾ ਇਹਨਾਂ ਦਾ ਸੀ 2011 ਤੱਕ ਪਹੁੰਚਦੇ ਆ, ਸਟਿਲ ਇਹਨਾਂ ਦਾ ਉੱਥੇ ਬੈਠੇ ਰਹਿਣਾ 20 ਸਾਲ ਦੇ ਵਿੱਚ $3 ਟ੍ਰਿਲੀਅਨ ਤੋਂ ਜ਼ਿਆਦਾ ਦਾ ਖਰਚਾ। ਤਾਲਿਬਾਨ ਦੀ ਵਿਕਟਰੀ ਨੇ ਬਹੁਤ ਸਾਰੇ ਸਿਗਨਲ ਵੀ ਭੇਜੇ, ਖਾਸ ਤੌਰ 'ਤੇ ਦੁਨੀਆ ਭਰ 'ਚ ਜਿਹੜੀਆਂ ਕੌਮਾਂ ਆਪਣੀ ਆਜ਼ਾਦੀ ਦੇ ਲਈ ਲੜ ਰਹੀਆਂ ਉਹਨਾਂ ਦੇ ਲਈ ਇੱਕ ਪੋਜ਼ਿਟਿਵ ਸਿਗਨਲ ਸੀ। ਸਾਨੂੰ ਵੀ ਇਸ ਤੋਂ ਮੋਟੀਵੇਸ਼ਨ ਮਿਲੀ, ਹਾਲਾਂਕਿ ਸਫਰਿੰਗ ਜਿਹੜੀ ਹੈ ਉਹ ਸਿੱਖ ਮਾਈਨੋਰਿਟੀ ਦੀ ਵੀ ਹੋਈ। ਡਾਕਟਰ ਸਾਹਿਬ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਇੰਟਰਨੈਸ਼ਨਲ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਕੀਤਾ, ਹੁਣ ਸਾਊਥ ਏਸ਼ੀਅਨ ਪਰਸਪੈਕਟਿਵ ਦੇ ਹਵਾਲੇ ਨਾਲ ਦੇਖੀਏ, ਜਿਹੜੀਆਂ ਮਤਲਬ ਅਹਿਮ ਘਟਨਾ ਹੀ ਹੈਗੀ ਆ ਮੇਨ ਇਹ ਸਾਰੇ ਸਾਲ ਦੇ ਵਿੱਚ ਜਿਹੜਾ ਤਾਲਿਬਾਨ ਦਾ ਟੇਕ ਓਵਰ ਹੈਗਾ ਅਫਗਾਨਿਸਤਾਨ ਦੇ ਉੱਤੇ। ਅਮਰੀਕਾ ਉੱਥੋਂ ਨਿਕਲਦਾ, ਮਤਲਬ ਮੇਜਰ ਡਿਵੈਲਪਮੈਂਟ ਕਈ ਮਹੀਨੇ ਮਤਲਬ ਜਿਹੜੇ ਆ ਉਹ ਸਾਰੇ ਦੁਨੀਆ ਭਰ ਦੇ ਕੈਮਰੇ ਉਸੇ ਖਿੱਤੇ ਦੇ ਵਿੱਚ ਰਹੇ ਆ ਕਿ ਉੱਥੇ ਕੀ ਹੋ ਰਿਹਾ ਤੇ ਉਹ ਦੁਨੀਆ ਨੂੰ, ਨਾਟ ਜਸਟ ਸਾਊਥ ਏਸ਼ੀਆ ਨੂੰ ਬਲਕਿ ਦੁਨੀਆ ਨੂੰ ਕਿਵੇਂ ਪ੍ਰਭਾਵਿਤ ਕਰੂਗਾ ਇਹ। ਸੋ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ? ਤੇ ਅੱਜ ਜਿਹੜੀ ਸਿਚੁਏਸ਼ਨ ਉੱਥੇ ਬਣੀ ਹੋਈ ਹੈ, ਤਾਲਿਬਾਨ ਦੀ ਹਕੂਮਤ ਹੈਗੀ ਹੈ, ਤਾਲਿਬਾਨ ਇੱਕ ਰਿਐਲਿਟੀ ਹੈ, ਪਰ ਉਹਦੇ ਜਿਹੜੇ ਇੰਪੈਕਟ ਨੇ ਇਸ ਟੇਕ ਓਵਰ ਤੋਂ ਬਾਅਦ ਉਹ ਹਜੇ ਤੱਕ ਵੀ ਦੇਖਣ ਨੂੰ ਮਿਲ ਰਹੇ ਆ ਜਾਂ ਚੇਂਜਸ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣਗੀਆਂ। ਸੋ ਕੀ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਕਸਪੈਕਟ ਕੀਤਾ ਜਾ ਸਕਦਾ? ਦੇਖੋ, ਅੱਜ ਦੁਨੀਆ ਦੇ ਵਿੱਚ 7.5 ਬਿਲੀਅਨ ਦੇ ਕਰੀਬ ਲੋਕ ਰਹਿੰਦੇ ਨੇ, ਤੇ ਜੇ ਅਸੀਂ 8000 ਸਾਲ ਦੀ ਹਿਊਮਨ ਹਿਸਟਰੀ ਵੱਲ ਨਾ ਵੀ ਮੁੜੀਏ, 20ਵੀਂ ਸਦੀ ਤੇ ਉੱਤੇ ਹੀ ਥੋੜ੍ਹਾ ਜਿਹਾ ਧਿਆਨ ਦਈਏ, ਤੇ ਇਸ ਗੱਲ ਦਾ ਧਿਆਨ ਰਿਹਾ ਕਿ ਦੋਵੇਂ ਸੰਸਾਰ ਜੰਗਾਂ, ਜਿਹੜੀ ਇੱਕ 1914 ਤੋਂ 1918 ਤੱਕ ਹੁੰਦੀ ਹੈ ਔਰ ਇੱਕ 1939 ਤੋਂ 1945 ਤੱਕ ਹੁੰਦੀ ਹੈ, ਦੋਨੋਂ ਹੀ ਵਰਲਡ ਵਾਰਸ ਯੂਰਪ ਸੈਂਟਰਿਕ ਸੀ, ਉੱਥੇ ਹੀ ਉਹਨਾਂ ਓਰੀਜੀਨੇਟ ਹੋਈਆਂ। ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਕਿਉਂਕਿ ਯੂਰਪ ਕਲੋਨੀਅਲ ਪਾਵਰ ਸੀ ਸਾਰੀਆਂ ਇਹਨਾਂ ਮੁਲਕਾਂ ਦੀਆਂ, ਜਿੱਥੇ ਜਿੱਥੇ ਇਹਨਾਂ ਦੀਆਂ ਫਿਰ ਕਾਲੋਨੀ ਸੀ, ਉਹਨਾਂ ਤੋਂ ਵੀ ਪਹਾੜੇ ਦੇ ਟੱਟੂ ਸੋਲਜਰ ਜਿਹੜੇ ਨੇ ਉਹ ਲਿਆ ਕੇ ਉਹ ਗਲੋਬਲ ਜੰਗਾਂ ਬਣਾ ਦਿੱਤੀਆਂ ਗਈਆਂ। ਪਹਿਲੀ ਸੰਸਾਰ ਜੰਗ ਜਿੱਥੇ ਅੱਜ ਸਾਰਾਯੇਵੋ ਹੈ, ਬੋਸਨੀਆ, ਉੱਥੋਂ ਇੱਕ ਸ਼ੂਟਿੰਗ ਦੇ ਨਾਲ ਟ੍ਰਿਗਰ ਹੁੰਦੀ ਹੈ ਔਰ ਐਨਗਲਫ ਹੋ ਜਾਂਦੀ ਹੈ ਦੁਨੀਆ ਸਾਰੀ। ਦੂਸਰੀ ਸੰਸਾਰ ਜੰਗ ਜਦੋਂ ਜਰਮਨ ਨੇ ਪੋਲੈਂਡ ਦੇ ਉੱਤੇ ਕਬਜ਼ਾ ਕੀਤਾ, ਉਸ ਤੋਂ ਪਹਿਲਾਂ ਚੈਂਬਰਲੇਨ ਔਰ ਦੂਸਰੇ ਕੰਪਰੋਮਾਈਜ਼ ਹੋਏ, ਔਰ ਸੈਕੰਡ ਵਰਲਡ ਵਾਰ ਦਾ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਫਿਰ ਉਹ ਲਗਭਗ 6 ਸਾਲ ਦੁਨੀਆ ਸਾਰੀ ਇਨਵੋਲਵ ਹੁੰਦੀ। ਜਦੋਂ ਅੱਜ ਅਸੀਂ ਸਾਊਥ ਏਸ਼ੀਆ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਇਹ ਨਹੀਂ ਹੈ ਕਿ ਤਾਲਿਬਾਨ ਨੇ ਜਿਹੜਾ ਉਹਨਾਂ ਦਾ ਮੁਲਕ ਸੀ ਜਿੱਥੇ 20 ਸਾਲ ਤੋਂ ਅਮਰੀਕਾ ਔਰ ਨੈਟੋ ਔਰ ਦੂਸਰੀਆਂ ਫੋਰਸਿਸ ਨੇ ਕਬਜ਼ਾ ਕੀਤਾ ਹੋਇਆ ਸੀ, ਉਹਨਾਂ ਨੇ ਉਹਨੂੰ ਲਿਬਰੇਟ ਕਰਵਾਇਆ। ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਐਸਾ ਪਹਿਲੇ ਕਦੇ ਨਹੀਂ ਹੋਇਆ ਹਿਊਮਨ ਹਿਸਟਰੀ 'ਚ, ਜਿੱਥੇ ਫੋਕਸ ਅਸੀਂ ਵਰਲਡ ਵਾਰਸ ਦੀ ਯੂਰਪ ਦੀ ਗੱਲ ਕੀਤੀ। ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਫੋਕਸ ਸੀ ਵਰਲਡ ਪਾਵਰਸ ਦਾ, ਕਿਉਂਕਿ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਅਮਰੀਕਾ, ਉਹ ਮਿਡਲ ਈਸਟ ਬਣ ਗਿਆ। ਉਹ ਬੇਸ਼ੱਕ ਸਵੇਜ਼ ਕੈਨਾਲ ਦੀ ਬਲੌਕੇਡ ਦੀ ਲਾਈਨ ਹੋਏ, ਜਦੋਂ ਕਿ ਅਸੀਂ ਪ੍ਰੈਜ਼ੀਡੈਂਟ ਨਾਸਰ ਦਾ ਦੇਖਦੇ ਹਾਂ, ਜਾਂ ਇਜ਼ਰਾਈਲ ਨੂੰ ਅਮਰੀਕਾ ਦੀ ਬੈਕਿੰਗ ਔਰ ਉਸ ਤੋਂ ਬਾਅਦ ਫਲਸਤੀਨ ਇਜ਼ਰਾਈਲੀ ਕ੍ਰਾਈਸਿਸ, 6 ਡੇ ਵਾਰ, ਔਰ ਉਸ ਤੋਂ ਬਾਅਦ ਕਿਉਂਕਿ ਮਿਡਲ ਈਸਟ ਦੇ ਫੋਕਸ ਹੋਣ ਦਾ ਇੱਕ ਵੱਡਾ ਕਾਰਨ ਜਿਹੜਾ ਉੱਥੇ ਆਇਲ ਦਾ ਹੋਣਾ ਵੀ ਸੀ, ਔਰ ਕਿਉਂਕਿ ਮੇਨ ਡਰਾਈਵਿੰਗ ਜਿਹੜੀ ਹੈ ਇਕੋਨਮੀ ਨੂੰ ਆਇਲ ਔਰ ਆਇਲ ਪ੍ਰਾਈਸਿਸ, ਇਸ ਲਈ ਉਹ ਇੱਕ ਵੱਡਾ ਕੇਂਦਰ ਬਣਿਆ ਹੋਇਆ ਸੀ। ਹਾਲਾਂਕਿ ਜਿਹੜੀ ਪ੍ਰੋਕਸੀ ਵਾਰ ਹੈ ਅਮਰੀਕਾ ਔਰ ਸੋਵੀਅਤ ਯੂਨੀਅਨ ਦੀ, ਉਹ ਤਾਂ ਸਾਊਥ ਅਮਰੀਕਾ ਦੇ ਵੀ ਅਸੀਂ ਜ਼ਿਕਰ ਕੀਤਾ, ਉੱਥੇ ਵੀ ਚੱਲ ਰਹੀ ਸੀ, ਔਰ ਏਸ਼ੀਆ ਦੇ ਦੂਸਰੇ ਖਿੱਤਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੋਰੀਆ, ਵਿਤਨਾਮ, ਕੰਬੋਡੀਆ, ਲਾਓਸ, ਇਹ ਸਾਰਿਆਂ ਦੇ ਵਿੱਚ ਵੀ ਜਿਹੜੇ ਨੇ ਲੱਖਾਂ ਲੋਕ ਇਸ ਸਾਰੇ ਵਿੱਚ ਮਰੇ ਉਸ ਪ੍ਰੋਕਸੀ ਵਾਰ 'ਚ। ਪਰ ਇਹ ਪਹਿਲੀ ਵਾਰ, ਕਿਉਂਕਿ ਚਾਈਨਾ ਨੇ ਇੱਕ ਸੈਂਚੁਰੀ ਆਫ ਹਿਊਮਿਲੇਸ਼ਨ ਤੋਂ ਬਾਅਦ ਚਾਈਨਾ ਇੱਕ ਵੱਡੀ ਪਾਵਰ ਦੇ ਤੌਰ ਤੇ ਉੱਭਰਿਆ,
ਔਰ ਇਸ ਸਾਰੇ ਦੌਰ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਰਸ਼ੀਆ ਵੀ ਇੱਕ ਪਾਵਰ ਦੇ ਤੌਰ ਤੇ ਉੱਭਰਿਆ ਔਰ ਜੀ। ਚਾਈਨਾ ਜਿਹੜਾ ਕਿ ਆਪਣੇ ਐਗਰੈਸਿਵ ਡਿਜ਼ਾਈਨਸ ਦੇ ਨਾਲ, ਜਿਵੇਂ ਉਹਨੇ ਸਾਊਥ ਚਾਈਨਾ ਸੀ ਦੇ ਵਿੱਚ ਆਰਟੀਫੀਸ਼ੀਅਲ ਆਈਲੈਂਡ ਬਣਾਏ ਨੇ, ਕਿਉਂਕਿ ਸਮੁੰਦਰਾਂ ਦੇ ਵਿੱਚ ਜਿਹੜੀ ਤੇਲ ਔਰ ਦੂਸਰੀ ਦੌਲਤ ਹੈ ਉਹਦੇ ਤੇ ਕਿਹਦਾ ਕਬਜ਼ਾ ਹੈ, ਇਸ ਨੂੰ ਲੈ ਕੇ ਵੀ ਗੱਲਬਾਤ ਹੁੰਦੀ ਹੈ। ਸੋ ਇਸ ਸਾਰੇ ਕੰਟੈਕਸਟ ਦੇ ਵਿੱਚ, ਕਿਉਂਕਿ ਹੁਣ ਤੱਕ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ 1988-89 ਤੱਕ ਪਹੁੰਚਦੇ ਆ, ਅਮਰੀਕਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ ਤੇ ਦੁਨੀਆ 'ਚ ਉੱਭਰਿਆ ਸੀ, ਜਿਹਨੂੰ ਤੁਸੀਂ ਬਿਗ ਬੌਸ ਕਹੋ, ਬਿਗ ਬ੍ਰਦਰ, ਜਿਹਨੂੰ ਕੋਈ ਚੈਲੰਜ ਨਹੀਂ ਸੀ। ਜਿਵੇਂ ਅਫਗਾਨਿਸਤਾਨ ਫਾਈਨਲੀ ਸੋਵੀਅਤ ਯੂਨੀਅਨ ਦੀ ਗ੍ਰੇਵਯਾਰਡ ਬਣਿਆ, ਸੋਵੀਅਤ ਯੂਨੀਅਨ ਜਿਹੜਾ ਸੁਪਰ ਪਾਵਰ, ਜਿਹਨੇ ਸਪੇਸ ਦੇ ਵਿੱਚ ਸਭ ਤੋਂ ਪਹਿਲਾਂ ਬੰਦਾ ਭੇਜਿਆ ਯੂਰੀ ਗਾਗਰਿਨ, ਜਿਹਦੇ ਕੋਲ ਥਾਊਜ਼ੈਂਡਸ ਆਫ ਨਿਊਕਲੀਅਰ ਵਾਰਹੈਡਸ, ਜਿਹਦੇ ਐਕਸਪੈਂਸ਼ੀਅਸ ਡਿਜ਼ਾਈਨਸ ਦੇ ਥੱਲੇ ਅੱਧਾ ਯੂਰਪ ਜਿਹੜਾ ਹੈ ਸੋਵੀਅਤ ਯੂਨੀਅਨ ਨੇ ਆਪਣੇ ਪ੍ਰਭਾਵ ਥੱਲੇ ਲਿਆ ਹੋਇਆ ਸੀ, ਮਿਡਲ ਈਸਟ ਦੀ ਪੈਡ ਸੀ, ਇੱਥੇ ਕਿਊਬਾ ਔਰ ਦੂਸਰੇ ਮੁਲਕਾਂ 'ਚ ਉਹਦਾ ਪ੍ਰਭਾਵ ਸੀ। ਪਰ ਅਫਗਾਨਿਸਤਾਨ ਇਸ ਲਈ ਅਹਿਮੀਅਤ ਰੱਖਦਾ ਹੈ ਕਿ ਜਿਉਂ ਹੀ 1979 ਦੇ ਵਿੱਚ ਸੋਵੀਅਤ ਯੂਨੀਅਨ ਉੱਥੇ ਪਹੁੰਚਦਾ, ਕਬਜ਼ਾ ਕਰਦਾ, 1999 ਤੱਕ ਪਹੁੰਚਦਾ, ਇੱਕ ਵੱਖਰੀ ਕਹਾਣੀ ਹੈ ਕਿ ਅਮਰੀਕਾ, ਪਾਕਿਸਤਾਨ, ਇਹਨਾਂ ਦਾ ਕੀ ਰੋਲ ਹੈ, ਵੈਪਨਰੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਫਗਾਨਾਂ ਦੀ ਜਿਹੜੀ ਫੀਅਰਸਲੀ ਇੰਡੀਪੈਂਡੈਂਟ ਕਰੈਕਟਰ ਦੀ ਗੱਲ ਹੈ, ਉਹਨੇ ਇਸ ਗੱਲ ਨੂੰ ਫਾਈਨਲੀ ਲਿਆਂਦਾ ਕਿ ਸੋਵੀਅਤ ਯੂਨੀਅਨ ਦਾ ਉੱਥੇ ਕਲੈਪਸ ਹੋਇਆ ਜੀ। ਅਨਫੋਰਚੂਨੇਟਲੀ, ਜਿਵੇਂ ਅਸੀਂ ਕਹਿੰਦੇ ਹਾਂ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਇਸ ਲਈ ਕਿਉਂਕਿ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ ਜਾਂਦਾ। ਅਮਰੀਕਾ ਨੇ ਵੀ ਉਹੀ ਗਲਤੀ, ਬੇਸ਼ੱਕ 9/11 ਇੱਕ ਬਹੁਤ ਵੱਡਾ ਜਿਹੜਾ ਉਹ ਅਨਫੋਰਚੂਨੇਟ ਵਾਕਿਆ ਸੀ, ਅਮਰੀਕਾ ਦੇ ਲਈ ਇੱਕ ਬੜਾ ਧੱਜਕਾ ਸੀ, ਔਰ ਅਮਰੀਕਾ ਨੇ ਉਹਨੂੰ ਜਿਹੜਾ ਉਸ ਦਾ ਬਦਲਾ ਲੈਣ ਦੇ ਲਈ ਧਾਵਾ ਬੋਲਿਆ ਅਫਗਾਨਿਸਤਾਨ ਤੇ। ਪਰ ਉੱਥੇ ਫੌਜ ਰੱਖ ਕੇ, ਔਰ ਜਦੋਂ ਈਵਨ ਓਸਾਮਾ ਮਿਸ਼ਨ ਅਕੰਪਲਿਸ਼ਡ ਜਿਹੜਾ ਇਹਨਾਂ ਦਾ ਸੀ 2011 ਤੱਕ ਪਹੁੰਚਦੇ ਆ, ਸਟਿਲ ਇਹਨਾਂ ਦਾ ਉੱਥੇ ਬੈਠੇ ਰਹਿਣਾ 20 ਸਾਲ ਦੇ ਵਿੱਚ $3 ਟ੍ਰਿਲੀਅਨ ਤੋਂ ਜ਼ਿਆਦਾ ਦਾ ਖਰਚਾ ਔਰ ਇੱਕ ਹਿਊਮਿਲੇਸ਼ਨ। ਔਰ ਮੈਂ ਟਰੰਪ ਐਡਮਿਨਿਸਟ੍ਰੇਸ਼ਨ ਦੀ ਐਪਰੀਸ਼ੀਏਸ਼ਨ ਹਮੇਸ਼ਾ ਕਰਦਾ ਕਿ ਉਹਨਾਂ ਨੇ ਤਾਲਿਬਾਨ ਨਾਲ ਗੱਲਬਾਤ ਸ਼ੁਰੂ ਕੀਤੀ ਔਰ ਗੱਲਬਾਤ ਸਿਰੇ ਚੜੀ। ਹੁਣ ਇਸ ਸਾਰੇ ਨੇ ਅਫਗਾਨਿਸਤਾਨ ਕਿਉਂ ਅਹਿਮੀਅਤ ਰੱਖਦਾ ਹੈ? ਅਸੀਂ ਚੀਨ ਦੀ ਗੱਲ ਕੀਤੀ ਕਿ ਚੀਨ ਦਾ ਫਿਊਚਰ ਦੇ ਵਿੱਚ ਜਿਹੜਾ ਦੁਨੀਆ ਦੇ ਵਿੱਚ ਡੋਮੀਨੇਟ ਕਰਨ ਦਾ ਰੋਡ ਮੈਪ ਹੈ, ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ, ਜਿਹੜਾ ਪਾਕਿਸਤਾਨ ਦੀ ਗਵਾਦਰ ਪੋਰਟ ਤੇ ਆਉਣ ਤੋਂ ਬਾਅਦ ਫਿਰ ਅਫਗਾਨਿਸਤਾਨ ਚੋਂ ਗੁਜ਼ਰਦਾ ਹੈ। ਅਫਗਾਨਿਸਤਾਨ ਦੇ ਕੋਲ $2 ਟ੍ਰਿਲੀਅਨ ਤੋਂ ਜ਼ਿਆਦਾ ਲਿਥੀਅਮ ਜਿਹੜੀ ਹੈ ਉਹ ਬੜੀ ਰੇਅਰ ਮੈਟਲ ਹੈ। ਔਰ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਚੇਂਜਸ, ਜਦੋਂ ਕਿ ਅਮਰੀਕਾ ਵਿਦਡਰਾ ਕਰਨ ਵੱਲ ਜਾ ਰਿਹਾ ਸੀ, ਚਾਈਨਾ ਨੇ ਐਗਰੈਸਿਵ ਰੋਲ ਪਲੇ ਕਰਕੇ ਅਫਗਾਨਿਸਤਾਨ ਦੀ ਗੁੱਡਵਿਲ ਵੀ ਜਿੱਤੀ, ਰਸ਼ੀਆ ਨੇ ਵੀ ਉਸ ਗੁੱਡਵਿਲ ਨੂੰ ਲਿਆ, ਔਰ ਇਸੇ ਤਰ੍ਹਾਂ ਜਿਹੜੇ ਹੋਰ ਇਸਲਾਮਿਕ ਮੁਲਕ ਤਾਂ ਆਫ ਕੋਰਸ ਦੋਹਾ, ਕਤਰ ਦੇ ਵਿੱਚ ਇਹ ਸਾਰੀ ਗੱਲਬਾਤ ਹੋਈ। ਔਰ ਇਹ ਜਿੱਥੇ ਵਰਲਡ ਪੋਲਿਟਿਕਸ ਲਈ ਅਫਗਾਨਿਸਤਾਨ ਇੰਪੋਰਟੈਂਟ ਬਣ ਗਿਆ ਕਿਉਂਕਿ ਅਫਗਾਨਿਸਤਾਨ ਜਿੱਥੇ 30 ਮਿਲੀਅਨ ਲੋਕ ਰਹਿੰਦੇ ਨੇ, ਇੱਕ ਤਾਂ ਉਹਨਾਂ ਲੋਕਾਂ ਦਾ ਫਿਊਚਰ ਕੀ ਹੋਏਗਾ, ਕਿਉਂਕਿ ਤਾਲਿਬਾਨ ਦੀ ਇੱਕ ਆਪਣੀ ਆਈਡੀਓਲੋਜੀ, ਇਹਨੂੰ ਲੈ ਕੇ ਡਿਬੇਟ, ਹਿਊਮਨ ਰਾਈਟਸ, ਵਿਮਨ ਰਾਈਟਸ, ਦੂਸਰੇ ਮਾਈਨੋਰਟੀਜ਼ ਦੇ ਨਾਲ ਕੀ ਸਲੂਕ, ਇਹ ਇੱਕ ਵੱਖਰੀ ਡਿਬੇਟ ਹੈ। ਪਰ ਕਿਉਂਕਿ ਅਸੀਂ ਇਸ ਐਨਾਲਿਸਿਸ ਨੂੰ ਜੀਓ ਪੋਲਿਟਿਕਸ ਦੇ ਨਾਲ ਜੋੜ ਕੇ ਦੇਖ ਰਹੇ ਹਾਂ ਕਿ ਅਫਗਾਨਿਸਤਾਨ ਕਿਵੇਂ ਅਹਿਮੀਅਤ ਰੱਖਦਾ ਹੈ, ਔਰ ਸਾਡੇ ਲਈ ਸਿੱਖ ਨੁਕਤਾ ਨਿਗਾਹ ਤੋਂ ਇਸ ਲਈ ਵੀ ਇਹ ਡਿਵੈਲਪਮੈਂਟ ਇੰਪੋਰਟੈਂਟ ਹੋਈ ਕਿਉਂਕਿ 20 ਸਾਲ ਦੇ ਅਮਰੀਕਾ ਦੇ ਉਸ ਅਫਗਾਨਿਸਤਾਨ ਵਿਚਲੇ ਰੋਲ ਦੇ ਵਿੱਚ ਜਿਹੜਾ ਉਹਨਾਂ ਦਾ ਮੇਨ ਐਡਵਾਈਜ਼ਰ ਔਰ ਸਭ ਤੋਂ ਵੱਡਾ ਸ਼ਰਾਰਤੀ ਭਾਰਤ, ਜਿਹਨੇ ਅਫਗਾਨਿਸਤਾਨ ਦੇ ਪਾਕਿਸਤਾਨ ਨਾਲ ਲੱਗਦੇ ਜਿਹੜੇ ਇਲਾਕੇ ਸੀ ਉਹਨਾਂ 'ਚ ਆਪਣੇ ਸਪਾਈਂਗ ਸੈਂਟਰ ਬਣਾਏ, ਕੁਲਭੂਸ਼ਣ ਯਾਦਵ ਵਰਗੇ ਲੋਕ ਉੱਥੇ ਖੜੇ ਕੀਤੇ, ਪਾਕਿਸਤਾਨ 'ਚ ਇੰਟਰਨਲ ਡਿਸਟਰਬੈਂਸ ਕਰਨ ਦੀ ਲਾਈਨ ਰੱਖੀ। ਔਰ ਅਫਗਾਨਿਸਤਾਨ ਦੇ ਜਿੰਨੇ ਵੀ ਜਿਹੜੇ ਨੇ 9/11 ਤੋਂ ਬਾਅਦ ਉਹ ਹਾਮਿਦ ਕਰਜ਼ਾਈ ਹੋਏ ਜਾਂ ਅਸ਼ਰਫ ਗਨੀ ਹੋਏ, ਉਹ ਭਾਰਤ ਦਾ ਹੀ ਇੱਕ ਕਿਸਮ ਦੇ ਟਾਊਟਾਂ ਵਾਂਗ ਹੀ ਬਿਹੇਵ ਕਰ ਰਹੇ ਸੀ। ਸੋ ਇਹ ਜਿਹੜੀ ਡਿਵੈਲਪਮੈਂਟ ਜਿਹੜੀ 15 ਅਗਸਤ 2021 ਨੂੰ ਹੁੰਦੀ ਹੈ, ਜਿਸ ਦਿਨ ਤਾਲਿਬਾਨ ਕਾਬਲ ਦੇ ਵਿੱਚ ਦਾਖਲ ਹੁੰਦੇ ਨੇ, ਅਸ਼ਰਫ ਗਨੀ ਨੋਟਾਂ ਦਾ ਜਹਾਜ਼ ਭਰ ਕੇ ਦੌੜ ਜਾਂਦਾ ਹੈ, ਭਾਰਤ ਟੋਟਲੀ ਕੱਟਿਆ ਜਾਂਦਾ ਉੱਥੋਂ, ਔਰ ਅਜੇ ਤੱਕ ਭਾਰਤ ਦੇ ਪੈਰ ਨਹੀਂ ਲੱਗੇ, ਭਾਵੇਂ ਹੁਣ ਹਿਊਮੈਨੀਟੇਰੀਅਨ ਏਡ ਦੇ ਨਾਂ ਥੱਲੇ ਉਹ ਉਹਨਾਂ ਦੇ ਨਾਲ ਕੋਈ ਨਾ ਕੋਈ ਰਾਬਤਾ ਕਰਨਾ ਚਾਹੁੰਦੇ ਨੇ, ਔਰ ਹੋ ਵੀ ਰਿਹਾ ਥੋੜ੍ਹਾ ਬਹੁਤ। ਲੇਕਿਨ ਇਸ ਡਿਵੈਲਪਮੈਂਟ ਨੇ ਚਾਈਨਾ ਨੂੰ ਹੋਰ ਸਟਰੋਂਗ ਕੀਤਾ ਕਿਉਂਕਿ
ਉਸ ਖਿੱਤੇ ਦੇ ਵਿੱਚ ਚਾਈਨਾ ਨੇ ਰਿਅਲਾਈਜ਼ ਕੀਤਾ ਵੀ ਭਾਰਤ ਜਿਹੜਾ ਉਹਨੇ ਅਮਰੀਕਾ ਨੂੰ ਆਪਣਾ ਮੋਢਾ ਦਿੱਤਾ ਹੈ ਚਾਈਨਾ ਦੇ ਅਗੇਂਸਟ ਫਾਇਰ ਕਰਨ ਦੇ ਲਈ। ਸੋ ਚਾਈਨਾ ਨੇ ਜਿੱਥੇ ਸਿੱਧੇ ਤੌਰ ਦੇ ਉੱਤੇ ਭਾਰਤ ਨੂੰ ਚੈਲੰਜ ਕੀਤਾ, ਜਿਹੜਾ ਅਸੀਂ ਜੂਨ 2020 ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਡੋਕਲਾਮ ਦੇ ਵਿੱਚ ਵੀ ਭਾਰਤ ਨੇ 2017 ਜਾਂ 18 ਦੇ ਵਿੱਚ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰ ਹੁਣ ਵੀ ਜਿਹੜਾ ਇਸ ਸਾਰੇ ਦੇ ਨਾਲ, ਕਿਉਂਕਿ ਇੱਕ ਪਾਸੇ ਅਫਗਾਨਿਸਤਾਨ ਦੇ ਵਿੱਚ ਭਾਰਤ ਉਸ ਤੋਂ ਟੋਟਲੀ ਬਾਹਰ ਹੈ, ਅਮਰੀਕਾ ਜਿਹੜਾ ਉਹ ਕਿਤੇ ਨਾ ਕਿਤੇ, ਕਿਉਂਕਿ ਅਮਰੀਕਾ ਨੇ ਨੈਗੋਸ਼ੀਏਟ ਕੀਤਾ, ਉਹਨਾਂ ਨੇ ਆਪਣੇ ਰਾਫਤੇ ਰੱਖੇ ਹੋਏ ਨੇ, ਔਰ ਤਾਲਿਬਾਨ ਦੀ ਆਪਣੀ ਡਾਇਰੈਕਸ਼ਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਖਿੱਤੇ ਦੇ ਵਿੱਚ ਪਾਕਿਸਤਾਨ ਜਿਹੜਾ ਕਿ ਇਸ 9/11 ਤੋਂ ਬਾਅਦ ਪਹਿਲਾਂ ਇਮੀਡੀਏਟਲੀ ਜਿਹੜਾ ਉਹ ਜਿਵੇਂ ਜੂਨੀਅਰ ਬੁਸ਼ ਨੇ ਕਿਹਾ ਸੀ ਯੂ ਆਰ ਈਦਰ ਵਿਦ ਅਸ ਔਰ ਅਗੇਂਸਟ ਅਸ, ਲੇਕਿਨ ਪਾਕਿਸਤਾਨ ਨੇ ਜੁਆਇਨ ਕੀਤਾ ਅਮਰੀਕਾ ਨੂੰ। ਲੇਕਿਨ ਉਸਾਮਾ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਨੂੰ ਇੱਕ ਪਰਾਇਆ ਵਾਂਗ, ਇੱਕ ਸ਼ੂਦਰ ਵਾਂਗ ਜਿਹੜੇ ਨੇ ਉਹ ਟਰੀਟ ਕਰ ਰਹੇ ਸੀ ਅਮਰੀਕਾ ਔਰ ਦੂਸਰੀਆਂ ਵੈਸਟਰਨ ਪਾਵਰਸ। ਪਰ ਪਾਕਿਸਤਾਨ ਦਾ ਅਹਿਮ ਰੋਲ ਬਣਿਆ, ਕਿਉਂਕਿ ਪਾਕਿਸਤਾਨ ਨੇ ਉਸ ਨੈਗੋਸ਼ੀਏਸ਼ਨ 'ਚ ਵੀ ਰੋਲ ਪਲੇ ਕੀਤਾ। ਸੇਫ ਜਿਹੜੀ ਉੱਥੋਂ ਐਵੈਕੂਏਸ਼ਨ ਹੁੰਦੀ ਹੈ ਅਮਰੀਕਨਾਂ ਦੀ ਜਾਂ ਦੂਜੇ ਬਾਕੀ ਵੈਸਟਰਨ ਕੰਟਰੀਜ਼ ਦੇ ਵੀ ਦੇ ਸ਼ਹਿਰੀਆਂ ਦੀ, ਉਹਨੂੰ ਵੀ ਐਕਸਪੀਡਾਈਟ ਕੀਤਾ। ਔਰ ਹੁਣ ਵੀ ਇਸ ਮੁੱਦੇ ਦੇ ਉੱਤੇ ਅਫਗਾਨਿਸਤਾਨ ਦੇ ਚਾਈਨਾ, ਰਸ਼ੀਆ ਔਰ ਪਾਕਿਸਤਾਨ ਇੱਕੋ ਪੇਜ 'ਤੇ ਨੇ। ਈਰਾਨ ਔਰ ਦੂਸਰੇ ਵੀ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨਾਲ ਜਿਨ੍ਹਾਂ ਦਾ ਬਾਰਡਰ ਲੱਗਦਾ ਹੈ, ਤਾਜ਼ਿਕਸਤਾਨ, ਉਜ਼ਬੇਕਿਸਤਾਨ, ਉਹ ਵੀ ਮਦਦ ਕਰ ਰਹੇ ਨੇ। ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਨੇ ਇੱਕ ਕਾਮਯਾਬ OIC ਦੀ ਸਮਿਟ ਪਿਛਲੇ ਦਿਨਾਂ 'ਚ ਇਸਲਾਮਾਬਾਦ 'ਚ ਕੀਤੀ, ਜਿਹਦੇ 'ਚ ਅਮਰੀਕਾ, ਰਸ਼ੀਆ, ਚਾਈਨਾ, ਇਹਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਸੋ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ, ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਇੱਕ ਫੀਅਰ ਐਕਸਪਰਟਸ ਵੱਲੋਂ ਦਿੱਤਾ ਜਾ ਰਿਹਾ ਸੀ ਕਿ ਵਾਂਸ ਅਮਰੀਕਾ ਨਿਕਲਿਆ ਉੱਥੋਂ ਸਿਵਲ ਵਾਰ ਹੋਏਗੀ ਔਰ ਵੱਡਾ ਇੱਕ ਰੈਫਿਊਜੀ ਕ੍ਰਾਈਸਿਸ ਪੈਦਾ ਹੋਏਗਾ, ਜਿਵੇਂ ਸੋਵੀਅਤ ਯੂਨੀਅਨ ਦੇ ਉੱਥੇ ਹਮਲੇ ਤੋਂ ਬਾਅਦ ਪੈਦਾ ਹੋਇਆ ਸੀ। ਔਰ ਲਗਭਗ 5 ਤੋਂ 6 ਮਿਲੀਅਨ ਰੈਫਿਊਜੀ ਆ ਕੇ ਪਾਕਿਸਤਾਨ 'ਚ ਪਨਾਹਗੀਰ ਬਣੇ ਸੀ। ਅਜੇ ਵੀ 3 ਮਿਲੀਅਨ ਦੇ ਕਰੀਬ ਉੱਥੇ ਬੈਠੇ ਹੋਏ ਨੇ। ਲੇਕਿਨ ਅਸੀਂ ਸਮਝਦੇ ਹਾਂ ਕਿ ਇਹ ਇਹਨਾਂ ਸਾਰੀਆਂ ਤਾਕਤਾਂ ਦੇ ਨੇੜੇ ਆਉਣ ਦਾ, ਔਰ ਹਾਲਾਂਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਅਜੇ ਕਿਸੇ ਮੁਲਕ ਨੇ ਮਾਨਤਾ ਨਹੀਂ ਦਿੱਤੀ, ਲੇਕਿਨ ਆਲਰੇਡੀ ਹਿਊਮੈਨਿਟੇਰੀਅਨ ਏਡ ਵੀ ਫਲੋ ਹੋ ਰਹੀ ਹੈ। ਇਸ ਗੱਲ ਦੀ ਵੀ ਆਸ ਹੈ ਕਿ $9 ਬਿਲੀਅਨ ਦੇ ਕਰੀਬ ਜਿਹੜਾ ਉਹਨਾਂ ਦਾ ਅਮਾਊਂਟ ਫਰੀਜ਼ ਕੀਤਾ ਹੋਇਆ ਉਹਨੂੰ ਡੀਫਰੀਜ਼ ਕੀਤਾ ਜਾਏਗਾ। ਸੋ ਪਾਕਿਸਤਾਨ, ਹਾਲਾਂਕਿ ਪਾਕਿਸਤਾਨ ਲਈ ਆਪਣਾ ਕ੍ਰਾਈਸਿਸ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਜਿਹੜੀ ਇੱਕ ਤਾਲਿਬਾਨ ਦੀ ਕਲਾਸ ਜਿਹੜੀ ਪਾਕਿਸਤਾਨ ਦੇ ਵਿੱਚ ਵੀ ਉਸ ਕਿਸਮ ਦਾ ਨਿਜ਼ਾਮ ਲਿਆਉਣਾ ਚਾਹੁੰਦੀ ਹੈ, ਇੰਡੀਆ ਫੰਡਡ ਹੈ ਜਾਂ ਉਹਨਾਂ ਦਾ ਆਪਣਾ ਫੈਨੇਟਿਸਿਜ਼ਮ ਹੈ, ਉਹ ਜਿਹੜੇ ਨੇ ਨਾ ਉਹ ਮੰਨਦੇ ਨੇ ਡਿਊਰੈਂਡ ਲਾਈਨ, ਉਸ ਲਾਈਨ ਨੂੰ ਜਿਹੜਾ ਬਾਰਡਰ ਹੈ। ਔਰ ਥੋੜ੍ਹੇ ਬਹੁਤ ਕਲੈਸ਼ਿਸ ਵੀ ਹੋਏ, ਕਿਉਂਕਿ 90% ਜਿਹੜਾ ਬਾਰਡਰ ਲਗਭਗ 3000 ਕਿਲੋਮੀਟਰ ਤੱਕ ਦਾ ਪਾਕਿਸਤਾਨ ਅਫਗਾਨਿਸਤਾਨ ਦਾ ਲੱਗਦਾ, ਉਹਦੇ 90% ਏਰੀਏ 'ਚ ਜਿਹੜੀ ਹੈ ਉਹ ਕੰਡਿਆਲੀ ਤਾਰ ਲੱਗ ਚੁੱਕੀ ਹੈ। 10% ਜਦੋਂ ਲਾਉਣਾ ਚਾਹੁੰਦੇ ਸੀ, ਤੇ ਇਸ ਕਿਸਮ ਦੀ ਵਿਰੋਧਤਾ ਉਹਨਾਂ ਦੇ ਤਾਲਿਬਾਨ ਵੱਲੋਂ ਵੀ ਹੋਈ ਜਿਹੜੀ ਹਕੂਮਤ ਹੈ। ਸੋ ਥੋੜ੍ਹੇ ਬਹੁਤ ਕ੍ਰਾਈਸਿਸ ਨੇ, ਪਰ ਜਿੰਨਾ ਵੱਡਾ ਫੀਅਰ ਸੀ ਕਿ ਵੀ ਇਹ ਹੋਏਗਾ, ਉਹ ਜਿਹਨੂੰ ਅਸੀਂ ਕਹਿੰਦੇ ਵੀ ਰੱਬ ਦਾ ਸ਼ੁਕਰਾਨਾ ਹੈ ਕਿ ਭਾਈ ਕੋਈ ਲਾਸ ਆਫ ਹਿਊਮਨ ਲਾਈਫ ਨਹੀਂ ਹੋਇਆ। ਲੇਕਿਨ ਤਾਲਿਬਾਨ ਦੀ ਵਿਕਟਰੀ ਨੇ ਬਹੁਤ ਸਾਰੇ ਸਿਗਨਲ ਵੀ ਭੇਜੇ, ਖਾਸ ਤੌਰ 'ਤੇ ਦੁਨੀਆ ਭਰ 'ਚ ਜਿਹੜੀਆਂ ਕੌਮਾਂ ਆਪਣੀ ਆਜ਼ਾਦੀ ਦੇ ਲਈ ਲੜ ਰਹੀਆਂ, ਉਹਨਾਂ ਦੇ ਲਈ ਇੱਕ ਪੋਜ਼ਿਟਿਵ ਸਿਗਨਲ ਸੀ ਕਿ ਜੇ ਤੁਸੀਂ ਆਪਣੀ ਅਣਖ ਦੇ ਨਾਲ, ਆਪਣੀ ਗੈਰਤ ਦੇ ਨਾਲ ਆਪਣੀ ਆਜ਼ਾਦੀ ਲਈ ਜੂਝਦੇ ਹੋ, ਨੋ ਮੈਟਰ ਕਿਹੜੀ ਪਾਵਰ ਕਿੰਨੀ ਪਾਵਰਫੁਲ ਹੈ ਜੀ, ਉਹਨੂੰ ਤੁਸੀਂ ਝੁਕਾ ਸਕਦੇ ਹੋ, ਤੁਸੀਂ ਆਪਣੀ ਆਜ਼ਾਦੀ ਹਾਸਲ ਕਰ ਸਕਦੇ ਹੋ। ਸੋ ਇਹ ਇੱਕ ਪੋਜ਼ਿਟਿਵ ਪਾਰਟ ਹੈ। ਚਾਈਨਾ ਨੂੰ ਜਿਹੜਾ ਐਕਸਟਰਾ ਗਰਾਊਂਡ ਇਸ ਦੇ ਵਿੱਚੋਂ ਮਿਲਦੀ ਹੈ, ਹਾਲਾਂਕਿ ਜਿਹਨੂੰ ਕਹਿੰਦੇ ਨੇ ਕਿ ਫਿੰਗਰਸ ਕ੍ਰਾਸਡ, ਤਾਲਿਬਾਨ ਕਿਵੇਂ ਬਿਹੇਵ ਕਰਨਗੇ ਉਹ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਮਨ ਦੀ ਬਹਾਲੀ ਉਹਨਾਂ ਨੇ ਕੀਤੀ। ਜਿਹੜਾ ਫੀਅਰ ਸੀ ਕਿ ਜੀ ਪੰਜਸ਼ੀਰ ਵੈਲੀ 'ਚੋਂ ਰਿਬੈਲੀਅਨ ਹੋਏਗਾ, ਫਲਾਣਾ ਕਰੇਗਾ, ਉਹਦਾ ਮਸੂਦ ਦਾ ਪੁੱਤਰ ਕਰੇਗਾ ਫਲਾਣਾ, ਉਹ ਸਾਰਾ ਜਿਹੜਾ ਪਾਰਟ ਕੰਟਰੋਲਡ ਹੈ। ਪਰ ਉਹਨਾਂ ਨੂੰ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ। ਜਿਹੜੀਆਂ ਮੁੱਢਲੀਆਂ ਲੋੜਾਂ ਨੇ ਲੋਕਾਂ ਦੀਆਂ, ਇਸ ਵੇਲੇ ਵੀ ਕ੍ਰਾਈਸਿਸ ਤਾਂ ਚੱਲ ਰਿਹਾ, ਪਰ ਜੇ ਤੁਸੀਂ ਅੱਜ ਦੁਨੀਆ ਇੱਕ ਗਲੋਬਲ ਵਿਲੇਜ ਵਾਂਗ ਹੈ, ਤੁਸੀਂ ਇਹ ਨਹੀਂ ਕਰ ਸਕਦੇ ਕਿ ਜੀ ਪੈਸਾ ਤੁਸੀਂ ਜਾਂ ਮਦਦ ਦੁਨੀਆ ਦੀ ਲਓ ਤੇ ਕਹੋ ਜੀ ਕਰਾਂਗੇ ਅਸੀਂ ਇੱਥੇ
ਕਿਹਨੂੰ ਅਸੀਂ ਪਰਸੀਕਿਊਟ ਕਰਨਾ ਹੈ ਕਿਹਨੂੰ ਨਹੀਂ, ਇਹ ਅਸੀਂ ਡਿਸੀਜਨ ਇਵੇਂ ਨਹੀਂ ਹੁੰਦਾ। ਔਰ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਦੇ ਉੱਤੇ ਪਾਕਿਸਤਾਨ ਜਿਹੜਾ ਹੈ ਕੁਆਇਟ ਪੋਜ਼ਿਟਿਵ ਰੋਲ ਪਲੇ ਕਰ ਰਿਹਾ ਹੈ। ਔਰ ਅਸੀਂ ਸਮਝਦੇ ਹਾਂ, ਜਿਵੇਂ ਮੈਂ ਕਿਹਾ ਕਿ ਵੀ ਮੋਟੀਵੇਸ਼ਨ, ਕਸ਼ਮੀਰ ਦੀ ਗੱਲ ਜੇ ਕਰੀਏ ਤੇ ਸਿੱਖਾਂ ਦੀ ਗੱਲ, ਸਾਨੂੰ ਵੀ ਇਸ ਤੋਂ ਮੋਟੀਵੇਸ਼ਨ ਮਿਲੀ। ਹਾਲਾਂਕਿ ਸਫਰਿੰਗ ਜਿਹੜੀ ਹੈ ਉਹ ਸਿੱਖ ਮਾਈਨੋਰਿਟੀ ਦੀ ਵੀ ਹੋਈ ਇਨੀਸ਼ੀਅਲੀ, ਕਿਉਂਕਿ ਇੰਡੀਅਨ ਏਜੰਸੀਆਂ ਵੀ ਉੱਥੇ ਐਕਟਿਵ ਸੀ। ਔਰ ਉਸ ਸਾਰੇ ਦੇ ਚੱਲਦਿਆਂ ਅੱਜ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਹੜੇ ਹਿਸਟੋਰੀਕਲ ਗੁਰਦੁਆਰੇ ਨੇ ਅਫਗਾਨਿਸਤਾਨ 'ਚ, ਕਾਬਲ ਜਾਂ ਦੂਜੇ 'ਚ, ਉਹ ਮਹਿਫੂਜ਼ ਨੇ। ਇਨੀਸ਼ੀਅਲੀ ਇਸ ਕਿਸਮ ਦਾ ਵੀ ਇੱਕ ਖੌਫ ਔਰ ਡਰ ਅਕਲੀਅਤਾਂ ਦੇ ਵਿੱਚ ਸੀ। ਸੋ ਕੁੱਲ ਮਿਲਾ ਕੇ ਜਿਹੜਾ ਅਫਗਾਨਿਸਤਾਨ ਪੋਲੀਟੀਕਲੀ ਸਟੇਬਲ ਹੈ, ਲਾ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈ, ਲੇਕਿਨ ਜਿਹੜੀ ਗਵਰਨੈਂਸ ਪ੍ਰੋਬਲਮ ਹੈ ਔਰ ਹਿਊਮੈਨਿਟੇਰੀਅਨ ਏਡ ਦੇ ਥੱਲੇ ਇਹ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਅਫਗਾਨਿਸਤਾਨ ਦੀ ਸਿਚੁਏਸ਼ਨ ਸਾਊਥ ਏਸ਼ੀਆ ਦੀ ਪੋਲਿਟਿਕਸ ਨੂੰ ਡਿਸਾਈਡ ਕਰਦੀ ਹੈ। ਔਰ ਭਾਰਤ ਤੋਂ ਜ਼ਿਆਦਾ ਇਹਨੂੰ ਕੋਈ ਚੰਗੀ ਤਰ੍ਹਾਂ ਜਿਹੜਾ ਨਹੀਂ ਜਾਣਦਾ ਕਿ 1000 ਸਾਲ ਜੇ ਉੱਥੇ, ਜੇ ਅਸੀਂ ਉਸ ਤੋਂ ਵੀ ਪਹਿਲਾਂ ਗੱਲ 2000 ਸਾਲ ਪਹਿਲਾਂ, 2500 ਸਾਲ ਪਹਿਲਾਂ ਗੱਲ ਕਰੀਏ ਤੇ ਉਹੀ ਰਾਊਟ ਜਦੋਂ ਕਿ ਅਲੈਗਜ਼ੈਂਡਰ ਸਿਕੰਦਰ ਆਉਂਦਾ ਹੈ, ਉਸੇ ਹੀ ਸਰਜ਼ਮੀਨ ਤੋਂ ਅਫਗਾਨਿਸਤਾਨ ਇੱਕ ਕਨੈਕਟਿੰਗ ਪੁਆਇੰਟ ਹੈ। ਕਿਉਂਕਿ ਜਿਉਂ ਹੀ ਤੁਸੀਂ ਦਰਿਆ ਇੰਡਸ ਕ੍ਰਾਸ ਕਰਦੇ ਹੋ ਤੁਸੀਂ ਪੰਜਾਬ ਦੀ ਧਰਤੀ ਤੇ ਆ ਜਾਂਦੇ ਹੋ। ਜਿਹੜਾ ਲਹਿੰਦਾ ਪੰਜਾਬ ਹੈ ਅੱਜ ਕਿਸੇ ਵੇਲੇ ਇਹ ਸਾਰਾ ਉਹੀ ਖਿੱਤਾ ਸੀ। ਔਰ ਫਿਰ ਮਹਿਮੂਦ ਗਜ਼ਨਵੀ ਤੋਂ ਲੈ ਕੇ ਤੇ ਬਾਬਰ ਤੱਕ ਜਿਹੜਾ ਹੈ, ਔਰ ਫਿਰ 18ਵੀਂ ਸਦੀ ਤੱਕ ਪਹੁੰਚਦੇ ਆ ਅਹਿਮਦ ਸ਼ਾਹ ਅਬਦਾਲੀ ਤੱਕ ਇਹੀ ਰਾਊਟ ਰਿਹਾ। ਸੋ ਹੁਣ ਇੱਕ ਵੱਡਾ ਹਿੱਸਾ ਪਾਕਿਸਤਾਨ ਹੈ ਉਸੇ ਹੀ ਖਿੱਤੇ ਦਾ ਜਿਹੜਾ ਲਹਿੰਦਾ ਪੰਜਾਬ ਸੀ, ਔਰ ਇੱਕ ਸੂਬਾ ਫਰੰਟੀਅਰ ਪ੍ਰੋਵਿੰਸ ਜਿਹੜਾ ਅੱਜ ਖੈਬਰ ਪਖਤੂਨਖਵਾ ਹੈ। ਔਰ ਪਾਕਿਸਤਾਨ ਦੀ ਜਿਹੜੀ ਹੈ ਪੋਲੀਟਿਕਸ, ਉਸ ਦੇ ਉੱਤੇ ਵੀ ਅਫਗਾਨਿਸਤਾਨ ਦਾ ਇੰਪੈਕਟ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਿਹੜਾ ਉਹ ਪਾਕਿਸਤਾਨ ਫਰੈਂਡਲੀ ਰਜੀਮ ਹੋਏ, ਕੋਈ ਇੰਡੀਆ ਉੱਥੇ ਸ਼ਰਾਰਤ ਨਾ ਕਰੇ, ਜਿਹੜਾ ਇੰਡੀਆ ਕਿ 1947 ਤੋਂ ਬਾਅਦ ਹੀ ਕਰਦਾ ਰਿਹਾ। ਪਰ ਪਿਛਲੇ 20 ਸਾਲ 'ਚ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਇੰਟਰਫੇਰੈਂਸ ਕਰਕੇ ਪਾਕਿਸਤਾਨ ਦੇ ਵਿੱਚ ਵੀ ਵਾਇਲੈਂਸ ਉਹਨਾਂ ਦੀ ਘਰ ਦੇ ਅੰਦਰ ਵਾੜੀ। ਇਸ ਸਾਰੇ ਪੀਰੀਅਡ 'ਚ 80,000 ਤੋਂ ਜ਼ਿਆਦਾ ਪਾਕਿਸਤਾਨੀਆਂ ਦੀ ਜਿਹੜੀ ਹੈ ਉਹ ਮੌਤ ਹੁੰਦੀ ਹੈ, 100 ਬਿਲੀਅਨ ਤੋਂ ਜ਼ਿਆਦਾ ਦਾ ਇਕਨੋਮਿਕਲ ਨੁਕਸਾਨ ਹੁੰਦਾ ਹੈ। ਸੋ ਅਫਗਾਨਿਸਤਾਨ ਕ੍ਰਾਈਸਿਸ ਨੇ ਸਭ ਤੋਂ ਜ਼ਿਆਦਾ ਵਰਸਟਲੀ ਇਫੈਕਟ ਪਾਕਿਸਤਾਨ ਨੂੰ ਕੀਤਾ। ਜੀ ਡਾਕਟਰ ਸਾਹਿਬ, ਬਿਲਕੁਲ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਇੱਕ ਛੋਟੇ ਜਿਹੇ ਕਮਰਸ਼ੀਅਲ ਤੋਂ ਬਾਅਦ ਦੁਬਾਰਾ ਵਿਚਾਰ ਚਰਚਾ ਇੱਥੋਂ ਕੰਟੀਨਿਊ ਕਰਾਂਗੇ।